ਮਿੱਤਰ ਪਿਆਰਿਓ, ਅੱਜ ਅਸੀਂ ਫਿਰ ਤੋਂ ਪਹੁੰਚੇ ਹਾਂ ਗੁਜਰਾਂਵਾਲਾ ਦੀ ਧਰਤੀ ਦੇ ਉੱਤੇ, ਜਿੱਥੇ ਬਹੁਤ ਹੀ ਖੂਬਸੂਰਤ ਇਤਿਹਾਸਿਕ ਵਿਰਸੇ ਦੀ ਕਰਾਂਗੇ ਸੈਰ। ਮੇਰੇ ਪਿੱਛੇ ਖੂਬਸੂਰਤ ਇਮਾਰਤ ਦੇਖ ਕੇ ਤੁਸੀਂ ਸਮਝ ਗਏ ਹੋਗੇ ਕਿ ਆਪਾਂ ਇਸ ਸਮੇਂ ਮੌਜੂਦ ਹਾਂ ਸ਼ੇਰਾਂਵਾਲਾ ਬਾਗ ਦੇ ਵਿੱਚ। ਕਰਾਂਗੇ ਇਸ ਇਤਿਹਾਸਿਕ ਵਿਰਸੇ ਦੀ ਸੈਰ ਅਤੇ ਜਾਣਾਂਗੇ ਇਤਿਹਾਸ ਦੇ ਬਾਰੇ। ਸੋ ਬਣੇ ਰਹੋ, ਮੈਂ ਨਾਲ ਕਰਦੇ ਹਾਂ ਸੈਰ ਇਸ ਬਾਗ ਦੀ। ਦਰਸ਼ਕੋ, ਸ਼ਹਿਰ ਦੇ ਬਿਲਕੁਲ ਵਿੱਚ ਵਿਚਾਲੇ ਮੌਜੂਦ ਇਹ ਖੂਬਸੂਰਤ ਬਾਗ ਇੱਕ ਖੂਬਸੂਰਤ ਹੈਰੀਟੇਜ ਦਾ ਸਿਹਰਾ ਸਜਾਉਂਦਾ ਇਸ ਸ਼ਹਿਰ ਦੇ ਉੱਤੇ। ਜੇਕਰ ਗੱਲ ਕਰਦੇ ਚੱਲੀਏ ਇਹਦੇ ਇਤਿਹਾਸਿਕ ਪਿਛੋਕੜ ਦੀ, ਤੇ ਮੈਂ ਆਪ ਜੀ ਨੂੰ ਦੱਸਦਾ ਚੱਲਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾਂ ਸਿੰਘ ਨੇ ਪਹਿਲੀ ਦਫਾ ਇਸ ਬਾਗ ਨੂੰ ਤਮੀਰ ਕਰਵਾਇਆ ਸੀ। ਕਿਹਾ ਜਾਂਦਾ 1780 ਤੋਂ ਲੈ ਕੇ 1790 ਦੇ ਦੌਰਾਨ ਇਸ ਬਾਗ ਨੂੰ ਤਮੀਰ ਕਰਵਾਇਆ ਗਿਆ ਅਤੇ ਇਹ ਬਾਗ ਬਹੁਤ ਹੀ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਸਤੇ ਯੂਜ਼ ਹੁੰਦਾ ਰਿਹਾ। ਜੇਕਰ ਕਹੀਏ ਅਦਬੀ ਬੈਠਕਾਂ, ਉਸ ਤੋਂ ਇਲਾਵਾ ਸਮਾਜਿਕ ਅਤੇ ਜਿਹੜੀਆਂ ਇਲਮੀ ਬੈਠਕਾਂ ਵੀ ਇਸ ਬਾਗ ਦੇ ਵਿੱਚ ਉਸ ਸਮੇਂ ਲੱਗਿਆ ਕਰਦੀਆਂ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਪਰਿਵਾਰ ਹੈ ਸੁਖਰ ਚੱਕੀਆ ਮਿਸਲ ਦੇ ਨਾਲ ਬਿਲੋਂਗ ਕਰਦਾ ਸੀ। ਸੋ ਉਹ ਸੁਖਰ ਚੱਕੀਆ ਮਿਸਲ ਦਾ ਜਿਹੜਾ ਵਜੂਦ ਹੈ ਉਹ ਇੱਥੋਂ ਹੀ ਸ਼ੁਰੂ ਹੁੰਦਾ ਹੈ, ਪੰਜਾਬ ਦੀ ਧਰਤੀ ਤੇ ਮੌਜੂਦ ਗੁਜਰਾਂਵਾਲਾ ਸ਼ਹਿਰ ਤੋਂ। ਸੋ ਇੱਥੇ ਜਿਹੜਾ ਇਤਿਹਾਸਿਕ ਬਾਗ ਬਣਾਇਆ ਗਿਆ, ਇਹਨੇ ਬਹੁਤ ਹੀ ਇਤਿਹਾਸ ਦੇ ਵਿੱਚ ਆਪਣਾ ਮਹੱਤਵਪੂਰਨ ਕਿਰਦਾਰ ਅਦਾ ਕੀਤਾ ਹੈ। ਦਰਸ਼ਕੋ, ਜਦੋਂ ਪੰਜਾਬ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਸਮੇਂ ਦੇ ਵਿੱਚ 12 ਵੱਡੀਆਂ ਸਿੱਖ ਮਿਸਲਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਵਿੱਚੋਂ ਆਪਾਂ ਸੁਖਰ ਚੱਕੀਆ ਮਿਸਲ ਦਾ ਜਿਹੜਾ ਓਰੀਜਨ ਹੈ ਉਹ ਗੁਜਰਾਂਵਾਲਾ ਦੀ ਧਰਤੀ ਤੋਂ ਸਟਾਰਟ ਹੁੰਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਪਿਤਾ ਸਰਦਾਰ ਮਹਾਂ ਸਿੰਘ ਨੇ ਇਸ ਬਾਗ ਨੂੰ ਤਮੀਰ ਕਰਵਾਇਆ ਤੇ ਇਹਦਾ ਨਾਮ ਸ਼ੇਰਾਂਵਾਲਾ ਬਾਗ ਰੱਖਿਆ ਗਿਆ। ਸੋ ਸ਼ੇਰਾਂਵਾਲਾ ਬਾਗ ਰੱਖਣ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਸੀ ਕਿ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦੇ ਵਿੱਚ ਇਸ ਬਾਗ ਦੇ ਬਾਹਰਲੇ ਦਰਵਾਜ਼ੇ 'ਤੇ ਰਾਖੀ ਕਰਨ ਵਾਸਤੇ ਜ਼ਿੰਦਾ ਸ਼ੇਰਾਂ ਨੂੰ ਬਿਠਾਇਆ ਜਾਂਦਾ ਸੀ ਤਾਂ ਕਿ ਉਹ ਇਸ ਬਾਗ ਦੀ ਰਾਖੀ ਕਰਿਆ ਕਰਨ। ਸੋ ਇਸੇ ਕਰਕੇ ਇਸ ਬਾਗ ਦਾ ਨਾਮ ਸ਼ੇਰਾਂਵਾਲਾ ਬਾਗ ਮਸ਼ਹੂਰ ਹੋਇਆ। ਉਸ ਤੋਂ ਇਲਾਵਾ ਬਹੁਤ ਸਾਰੇ ਕੰਮਾਂ ਕਾਰਜਾਂ ਵਾਸਤੇ ਇਸ ਬਾਗ ਨੂੰ ਇਸਤੇਮਾਲ ਕੀਤਾ ਜਾਂਦਾ ਰਿਹਾ। ਇਸ ਬਾਗ ਦੀ ਤੁਸੀਂ ਖੂਬਸੂਰਤੀ ਨੂੰ ਦੇਖ ਸਕਦੇ ਹੋ ਕਿ ਕਿੱਡੇ ਜੋਬਨ ਦੇ ਉੱਤੇ ਅੱਜ ਇਹ ਨਜ਼ਰ ਆ ਰਿਹਾ, ਪਰ ਇਹ ਅੱਜ ਦਾ ਨਹੀਂ, ਘੱਟੋ ਘੱਟ 2-3 ਸਦੀਆਂ ਪੁਰਾਣਾ ਇਹ ਬਾਗ ਜਿਹੜਾ ਕਿ ਇੱਥੇ ਸਥਾਪਿਤ ਹੈ। ਸੋ ਇਹਦਾ ਇਤਿਹਾਸ ਵੀ ਬਹੁਤ ਪੁਰਾਣਾ ਔਰ ਇਹਨੂੰ ਬਹੁਤ ਕੰਮਾਂ ਵਾਸਤੇ ਇੱਥੇ ਯੂਜ਼ ਕੀਤਾ ਜਾਂਦਾ ਰਿਹਾ। ਦਰਸ਼ਕੋ, ਜਿਸ ਤਰ੍ਹਾਂ ਕਿ ਆਪਾਂ ਮੁਗਲ ਦੌਰ ਦੇ ਵਿੱਚ ਦੇਖਦੇ ਹਾਂ ਕਿ ਬਾਗ ਨੂੰ ਚਾਹਰ ਬਾਗ ਦੇ ਅਸੂਲਾਂ ਦੇ ਤਹਿਤ ਬਣਾਇਆ ਜਾਂਦਾ ਸੀ, ਜੇਕਰ ਅਸੀਂ ਇਸ ਬਾਗ ਦੀ ਗੱਲ ਕਰੀਏ ਤਾਂ ਇਤਿਹਾਸ ਦੇ ਵਿੱਚ ਇਹਨੂੰ ਵੀ ਚਾਹਰ ਬਾਗ ਦੇ ਅਸੂਲਾਂ ਦੇ ਤਹਿਤ ਬਣਾਇਆ ਗਿਆ, ਜਿਹਦੇ ਵਿੱਚ ਫੁੱਲਾਂ ਦੀਆਂ ਕਿਆਰੀਆਂ, ਲੰਮੇ ਦਰਖਤਾਂ ਦੀ ਇੱਕ ਕਤਾਰ ਵਿੱਚ ਪਾਣੀ ਦਾ ਇੱਕ ਸਿਸਟਮ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ ਜਿਸ ਤਰ੍ਹਾਂ ਦਾ ਇੰਤਜ਼ਾਮ ਅਸੀਂ ਮੁਗਲ ਦੌਰ ਦੇ ਵਿੱਚ ਚਾਹਰ ਬਾਗ ਦੇ ਅਸੂਲਾਂ ਦਾ ਦੇਖਦੇ ਹਾਂ, ਇਸ ਬਾਗ ਦੇ ਅਗਰ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਬਾਗ ਨੂੰ ਵੀ ਉਹਦੇ ਤਰ੍ਹਾਂ ਹੀ ਬਣਾਇਆ ਗਿਆ। ਪਰ ਅੱਜ ਜੇਕਰ ਅਸੀਂ ਇਹਦੀ ਸ਼ਕਲ ਦੇਖਦੇ ਹਾਂ ਸੋ ਇਹ ਸਾਨੂੰ ਇੱਕ ਵੱਖਰੀ ਸ਼ਕਲ ਨਜ਼ਰ ਆਉਂਦੀ ਹੈ। ਇਹਦੀ ਇੱਕ ਵੱਡੀ ਵਜ੍ਹਾ ਇਹ ਵੀ ਹੈ ਕਿ ਇੰਨਾ ਸਮਾਂ ਲੰਘਣ ਦੇ ਬਾਅਦ ਇੱਥੇ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ। ਸਿੱਖ ਰਾਜ ਆਇਆ, ਉਸ ਤੋਂ ਬਾਅਦ ਜਦੋਂ ਗੋਰਿਆਂ ਦਾ ਟਾਈਮ ਪੀਰੀਅਡ ਆਉਂਦਾ, ਫਿਰ ਉਸ ਤੋਂ ਬਾਅਦ ਜਦੋਂ 1947 ਦੀ ਪਾਰਟੀਸ਼ਨ ਹੁੰਦੀ ਹੈ, ਸੋ ਇਹਨਾਂ ਸਾਰਿਆਂ ਸਮਿਆਂ ਦੇ ਵਿੱਚ ਇਸ ਬਾਗ ਦੀ ਸੂਰਤ ਬਦਲਦੀ ਰਹੀ। ਸੋ ਜਿਹੜੀ ਅੱਜ ਤੁਸੀਂ ਪ੍ਰੈਜ਼ੈਂਟ ਸੂਰਤ ਦੇਖ ਰਹੇ ਹੋ, ਇਹਨੂੰ ਵੀ ਰੈਨੋਵੇਟ ਕਰਕੇ ਆਮ ਜਨਤਾ ਵਾਸਤੇ ਖੋਲ੍ਹਿਆ ਗਿਆ ਤਾਂ ਕਿ ਲੋਕ ਇੱਥੇ ਆ ਸਕਣ, ਸੈਰ ਸਪਾਟਾ ਕਰ ਸਕਣ ਅਤੇ ਇਤਿਹਾਸ ਦੇ ਬਾਰੇ ਵੀ ਜਾਣੂ ਹੋ ਸਕਣ। ਦਰਸ਼ਕੋ, ਇਤਿਹਾਸਕਾਰ ਦੱਸਦੇ ਹਨ ਕਿ ਅਕਸਰ ਇਸੇ ਹੀ ਬਾਗ ਦੇ ਵਿੱਚ ਸੁਖਰ ਚੱਕੀਆ ਮਿਸਲ ਦੇ ਬਹੁਤ ਸਾਰੇ ਫੈਸਲੇ ਕੀਤੇ ਜਾਂਦੇ ਸਨ, ਸਮਾਗਮ ਕੀਤੇ ਜਾਂਦੇ ਸਨ, ਤੇ ਜਿਵੇਂ ਉਹਨਾਂ ਤੋਂ ਬਾਅਦ ਦੌਰ ਬਦਲਿਆ, ਗੋਰਿਆਂ ਦਾ ਦੌਰ ਆਉਂਦਾ ਹੈ ਤੇ ਗੋਰਿਆਂ ਦੇ ਦੌਰ ਦੇ ਵਿੱਚ ਇਸ ਬਾਗ ਨੂੰ ਆਮ ਜਨਤਾ ਵਾਸਤੇ ਖੋਲ੍ਹਿਆ ਜਾਂਦਾ ਹੈ। ਸੋ ਉਹਨਾਂ ਦੇ ਦੌਰ ਦੇ ਵਿੱਚ ਵੀ ਇਸ ਬਾਗ ਦੇ ਦੇਖਭਾਲ ਉੱਤੇ ਕਾਫੀ ਵੱਡੇ ਪੱਧਰ 'ਤੇ ਕੰਮ ਕੀਤਾ ਗਿਆ। ਅੱਜ ਜਿਹੜੀ ਤੁਸੀਂ ਇਹਦੀ ਸ਼ਕਲ ਦੇਖ ਰਹੇ ਹੋ, ਮੇਰੇ ਪਿੱਛੇ ਜਿਹੜੀ ਇਹਦੀ ਇਮਾਰਤ ਦੇਖ ਰਹੇ ਹੋ, ਜੇਕਰ ਅਸੀਂ ਇਹਦੀ ਇਮਾਰਤ ਦੀ ਗੱਲ ਕਰੀਏ ਤੇ ਇਸ ਇਮਾਰਤ ਦੇ ਵਿੱਚ ਸਾਨੂੰ ਮੁਗਲ ਦੌਰ ਅਤੇ ਸਿੱਖ ਰਾਜ ਦੇ ਸਮੇਂ ਦੀ ਉਹ ਝਲਕ ਨਜ਼ਰ ਆਉਂਦੀ ਹੈ ਜਿਹੜਾ ਇਹਦੀ ਕੰਸਟਰਕਸ਼ਨ ਦੇ ਵਿੱਚ ਵਰਤੀ ਗਈ ਹੈ। ਦਰਸ਼ਕੋ, ਜਿੱਦਾਂ ਹੀ ਆਪਾਂ ਬਾਗ ਦੇ ਵਿੱਚ ਇੰਟਰ ਹੁੰਦੇ ਹਾਂ ਤੇ ਸਾਨੂੰ ਦੂਰੋਂ ਹੀ ਇਸ ਇਮਾਰਤ ਦੀ ਜਿਹੜੀ ਸ਼ਕਲ ਨਜ਼ਰ ਆਉਂਦੀ ਹੈ, ਇਹ ਬਾਰਾਦਰੀ ਦੇ ਤਰਜ਼ ਦੇ ਉੱਤੇ ਬਣਾਈ ਗਈ ਹੈ। ਇਹਦੇ ਬਿਲਕੁਲ ਸਾਹਮਣੇ ਪਾਸੇ, ਜਿਵੇਂ ਕਿ ਤੁਸੀਂ ਮੇਰੇ ਪਿਛਲੇ ਪਾਸੇ ਦੇਖ ਰਹੇ ਹੋ, 3 ਮੁੱਖ ਦਰਵਾਜ਼ੇ ਬਣਾਏ ਗਏ ਹਨ। ਇਸੇ ਤਰ੍ਹਾਂ 4 ਡਾਇਰੈਕਸ਼ਨ ਦੇ ਵਿੱਚ 3 ਮੁੱਖ ਦਰਵਾਜ਼ੇ ਹਨ, ਜਿਹੜੇ ਕਿ ਟੋਟਲ 12 ਦਰਵਾਜ਼ੇ ਬਣਦੇ ਹਨ। ਔਰ ਇਹ ਜਿਹੜਾ 12 ਦਰਵਾਜ਼ੇ ਬਣਾਉਣ ਦਾ ਮਕਸਦ ਸੀ, ਜਿਹੜੀਆਂ ਉਸ ਸਮੇਂ ਦੇ ਵਿੱਚ 12 ਦਰੀਆਂ ਬਣਾਈ ਜਾਂਦੀਆਂ ਸੀ, ਇਹ ਅਸਲ ਦੇ ਵਿੱਚ ਇਸ ਇਮਾਰਤ ਦੇ ਵਿੱਚ ਹਵਾ ਦਾ ਸੰਤੁਲਨ ਬਰਕਰਾਰ ਰੱਖਣ ਵਾਸਤੇ ਬਣਾਈਆਂ ਜਾਂਦੀਆਂ ਸਨ, ਤਾਂ ਕਿ ਇਹਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਵਧੀਆ ਢੰਗ ਦੇ ਨਾਲ ਬਰਕਰਾਰ ਰਹੇ। ਸੋ ਇਹਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਕੰਸਟਰਕਸ਼ਨ, ਤਾਂ ਉਹੀ ਛੋਟੀ ਇੱਟ ਜਿਹੜੀ ਨਾਨਕਸ਼ਾਹੀ ਇੱਟ ਜਿਹੜੀ ਵਰਤੀ ਗਈ ਹੈ, ਜਾਂ ਮੁਗਲ ਦੌਰ ਦੇ ਵਿੱਚ ਜਿਹੜੀ ਛੋਟੀ ਇੱਟ ਦੇ ਨਾਲ ਕਿਲੇ ਤੇ ਹੋਰ ਇਮਾਰਤਾਂ ਬਣਾਈਆਂ ਜਾਂਦੀਆਂ ਸੀ, ਮਕਬਰੇ ਬਣਾਏ ਜਾਂਦੇ ਸਨ,
ਉਹੀ ਇੱਟ ਸਾਨੂੰ ਇੱਥੇ ਦੇਖਣ ਨੂੰ ਮਿਲਦੀ ਹੈ। ਸਮੇਂ ਨੇ ਇਸ ਇਮਾਰਤ ਨੂੰ ਖਰਾਬ ਕੀਤਾ, ਪਰ ਜਿਵੇਂ ਜਿਵੇਂ ਖਰਾਬ ਹੁੰਦੀ ਰਹੀ, ਜਿਹੜੀ ਸਮੇਂ ਦੀ ਸਰਕਾਰ ਹੈ ਉਹਨੇ ਇਹਦੇ ਉੱਤੇ ਕੰਮ ਵੀ ਕੀਤਾ ਇਹਦੀ ਬਹਾਲੀ ਵਾਸਤੇ, ਕਿਉਂਕਿ ਇਹ ਇੱਕ ਬਾਗ ਸੀਗਾ। ਤੇ ਜਿਵੇਂ ਕਿ ਆਪ ਜੀ ਨੂੰ ਦੱਸਦੇ ਚੱਲੀਏ ਕਿ ਹਮੇਸ਼ਾ ਹੀ ਇਨਸਾਨੀ ਜ਼ਿੰਦਗੀ ਦੇ ਵਿੱਚ ਬਾਗਾਂ ਦੀ ਇੱਕ ਬੜੀ ਇੰਪੋਰਟੈਂਸ ਰਹੀ ਹੈ। ਸਭ ਤੋਂ ਜ਼ਿਆਦਾ ਤੇ ਬਾਗਾਂ ਦੇ ਉੱਤੇ ਕੰਮ ਕੀਤਾ ਮੁਗਲ ਦੌਰ ਦੇ ਵਿੱਚ ਮੁਗਲਾਂ ਨੇ, ਕਿ ਉਹਨਾਂ ਨੇ ਬਾਗਾਂ ਨੂੰ ਇੱਕ ਜੰਨਤ ਦੀ ਤਸਵੀਰ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਜਿਹਦੇ ਵਿੱਚ ਉਹ ਆਪ ਵੀ ਟਹਿਲਦੇ ਸਨ, ਆਪਣੇ ਆਉਣ ਵਾਲੇ ਪ੍ਰਾਹੁਣਿਆਂ ਨੂੰ ਦਾ ਵੀ ਸਵਾਗਤ ਕਰਦੇ ਸਨ। ਇਸੇ ਹੀ ਤਰ੍ਹਾਂ ਜੇ ਇਸ ਬਾਗ ਦੀ ਵੀ ਅਸੀਂ ਇਤਿਹਾਸਿਕ ਇੰਪੋਰਟੈਂਸ ਨੂੰ ਦੇਖੀਏ ਤੇ ਇਸ ਬਾਗ ਦੇ ਵਿੱਚ ਵੀ ਜਦੋਂ ਕੋਈ ਪ੍ਰਾਹੁਣੇ ਆਉਂਦੇ ਸਨ ਤੇ ਉਹਨਾਂ ਨੂੰ ਇਸੇ ਹੀ ਬਾਗ ਦੇ ਵਿੱਚ ਨਿਮੰਤਰਣ ਦਿੱਤਾ ਜਾਂਦਾ ਸੀ, ਇੱਥੇ ਹੀ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਸੀ ਤੇ ਇਕੱਠਾ ਕਰਕੇ ਇੱਥੇ ਹੀ ਅਦਬੀ ਤੇ ਹੋਰ ਜਿਹੜੀਆਂ ਮਹਿਫਲਾਂ ਸਨ ਉਹ ਸੱਜਦੀਆਂ ਸਨ। ਅੱਜ ਵੀ ਇਹ ਬਾਗ ਬਹੁਤ ਹੀ ਇਤਿਹਾਸਿਕ, ਜਿਵੇਂ ਇਤਿਹਾਸ ਦੇ ਵਿੱਚ ਇੱਕ ਬੜਾ ਅਹਿਮ ਕਿਰਦਾਰ ਅਦਾ ਕਰਦਾ ਰਿਹਾ, ਅੱਜ ਵੀ ਇਹ ਬਾਗ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਇੰਪੋਰਟੈਂਟ ਕਿਰਦਾਰ ਅਦਾ ਕਰ ਰਿਹਾ। ਅਸੀਂ ਜਿਵੇਂ ਇਸ ਬਾਗ ਦੇ ਵਿੱਚ ਇੰਟਰ ਹੋਏ ਸੀ, ਸਾਨੂੰ ਕਈ ਥਾਵਾਂ ਦੇ ਉੱਤੇ ਲੋਕ ਇੱਥੇ ਬੈਠੇ ਵਿਸ਼ਰਾਮ ਕਰਦੇ ਨਜ਼ਰ ਆਏ, ਜੋ ਕਿ ਦੱਸਦੇ ਹਨ ਕਿ ਇਹ ਬਾਗ ਅੱਜ ਵੀ ਕਈ ਲੋਕਾਂ ਵਾਸਤੇ ਨਿਮਤ ਹਨ। ਜਦੋਂ ਕੋਈ ਲੋਕ ਥੱਕ ਜਾਂਦੇ ਹਨ, ਉਹ ਇਸ ਬਾਗ ਦੇ ਵਿੱਚ ਆ ਕੇ ਦਰਖਤਾਂ ਤੇ ਪੇੜ ਪੌਦਿਆਂ ਦਾ ਸਹਾਰਾ ਲੈ ਕੇ ਆਪਣਾ ਕੀਮਤੀ ਸਮਾਂ ਇੱਥੇ ਆਰਾਮ ਕਰਕੇ ਵਿਸ਼ਰਾਮ ਕਰਕੇ ਗੁਜ਼ਾਰਦੇ ਹਨ। ਇਸ ਤੋਂ ਇਲਾਵਾ ਅਸੀਂ ਇਸ ਇਮਾਰਤ ਦੇ ਅੰਦਰ ਜਾਵਾਂਗੇ, ਦੂਸਰੇ ਪਾਸੋਂ ਇਸ ਇਮਾਰਤ ਦੀ ਖੂਬਸੂਰਤੀ ਨੂੰ ਦੇਖਾਂਗੇ ਕਿ ਕਿਸ ਕਾਰਾਗਰੀ ਦੇ ਨਾਲ ਇਸ ਇਮਾਰਤ ਦਾ ਕੰਮ ਕੀਤਾ ਗਿਆ, ਮਹਾਰਤੀਆਂ ਨੇ ਕਿਹੜੀ ਮਹਾਰਤ ਇਹਦੇ ਵਿੱਚ ਇਸਤੇਮਾਲ ਕੀਤੀ ਹੈ, ਉਹ ਸਾਰੀਆਂ ਆਪ ਜੀ ਨੂੰ ਦਿਖਾਵਾਂਗੇ। ਮਿੱਤਰ ਪਿਆਰਿਓ, ਇਸ ਇਮਾਰਤ ਦੇ ਚਵੱਖੇ ਜੇਕਰ ਆਪਾਂ ਘੁੰਮ ਕੇ ਦੇਖੀਏ ਤੇ ਇਸ ਇਮਾਰਤ ਨੂੰ ਹਰ ਪਾਸਿਓਂ ਜੋ ਦੇਖਿਆ ਜਾਂਦਾ ਹੈ ਤਾਂ ਇੱਕੋ ਜਿਹੀ ਨਜ਼ਰ ਆਉਂਦੀ ਹੈ। ਬਿਲਕੁਲ ਸੱਜੇ ਖੱਬੇ ਅਗਲੇ ਤੇ ਪਿਛਲੇ ਪਾਸਿਓਂ ਇੱਕੋ ਤਰ੍ਹਾਂ ਦੀ ਇਮਾਰਤ ਬਣਾਈ ਗਈ ਹੈ, ਛੋਟੀ ਇੱਟਾਂ ਦੇ ਨਾਲ ਕੰਸਟਰਕਸ਼ਨ ਕੀਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਮਿਹਰਾਬੀ ਦਰਵਾਜ਼ੇ ਜਿਹੜੇ ਕਿ ਦੀਵਾਰ ਦੇ ਅੰਦਰ ਬਣਾਏ ਗਏ ਹਨ, ਇਹ ਉਹ ਦਰਵਾਜ਼ੇ ਲਾਂਘੇ ਜਿਹੜੇ ਅੰਦਰ ਜਾਣ ਵਾਸਤੇ ਔਰ ਇਹ ਡੈਕੋਰੇਸ਼ਨ ਵਾਸਤੇ। ਪਰ ਇਹਦੇ ਉੱਤੇ ਬਾਅਦ ਦੇ ਵਿੱਚ ਸਰਕਾਰ ਨੇ ਕੰਮ ਕੀਤਾ, ਕਿਉਂਕਿ ਇਹ ਜਿਹੜਾ ਤੁਸੀਂ ਰੰਗ ਦੇਖ ਰਹੇ ਹੋ ਇਹ ਬਾਅਦ ਦਾ, ਇਹ ਜਿਹੜਾ ਚਿੱਟਾ ਰੰਗ ਹੈ ਇਹ ਬਿਲਕੁਲ ਦਰਵਾਜ਼ਿਆਂ ਦਾ ਰੱਖਿਆ ਗਿਆ, ਉਹਦੇ ਉੱਤੇ ਜਿਹੜਾ ਸਾਨੂੰ ਇਹ ਦੇਖੋ ਪੇਂਟ ਦੇਖਣ ਨੂੰ ਮਿਲ ਰਿਹਾ, ਇਹ ਬਾਅਦ ਦੇ ਵਿੱਚ ਸਰਕਾਰ ਨੇ ਇਹਨੂੰ ਰੈਨੋਵੇਟ ਕੀਤਾ ਤੇ ਉਹ ਕੰਮ ਵੀ ਨਜ਼ਰ ਆ ਰਿਹਾ। ਇਸ ਬਾਰਾਦਰੀ ਦੇ ਅੰਦਰ ਵੀ ਬਹੁਤ ਖੂਬਸੂਰਤ ਚਿੱਤਰਕਲਾ ਸਾਨੂੰ ਦੇਖਣ ਨੂੰ ਮਿਲਦੀ ਹੈ, ਫਰੈਸਕੋ ਪੇਂਟਿੰਗ ਦਾ ਕੰਮ ਵੀ ਖੂਬਸੂਰਤ ਢੰਗ ਨਾਲ ਕੀਤਾ ਗਿਆ। ਹਾਲਾਂਕਿ ਉਹ ਕੰਮ ਖਰਾਬ ਹੋ ਗਿਆ ਸੀ, ਪਰ ਉਹਨੂੰ ਦੁਬਾਰਾ ਤੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਉਹ ਰੰਗ ਵੀ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਤਿਹਾਸ ਦੇ ਵਿੱਚ ਇਹ ਇਮਾਰਤ ਕਿੱਦਾਂ ਦੀ ਦਿਖਦੀ ਸੀ, ਸੋ ਅੱਜ ਕਿਵੇਂ ਦਿਖ ਰਹੀ ਹੈ। ਦਰਸ਼ਕੋ, ਇੱਕ ਗੱਲ ਹੋਰ ਵੀ ਬੜੀ ਮਜ਼ੇ ਦੀ ਇੱਥੇ ਸਾਨੂੰ ਦੇਖਣ ਨੂੰ ਮਿਲਦੀ ਹੈ ਕਿ ਇਹ ਬਾਗ ਬਿਲਕੁਲ ਗੁਜਰਾਂਵਾਲਾ ਸ਼ਹਿਰ ਦੇ ਵਿੱਚ ਵਿਚਾਲੇ ਮੌਜੂਦ ਹੈ। ਦੱਸਿਆ ਜਾਂਦਾ ਹੈ ਕਿ ਜਦੋਂ ਵਾਲ ਸਿਟੀ ਇਹ ਪੂਰਾ ਇੱਕ ਸ਼ਹਿਰ ਜਿਹੜਾ ਦੀਵਾਰ ਦੇ ਅੰਦਰ ਮੌਜੂਦ ਹੁੰਦਾ ਸੀ, ਇਹ ਬਾਗ ਉਹਦੇ ਇੱਕ ਦਰਵਾਜ਼ੇ ਤੇ ਮੌਜੂਦ ਸੀਗਾ। ਸੋ ਇਹ ਬਾਗ ਨੂੰ ਅਸੀਂ ਜਦੋਂ ਦੇਖਦੇ ਹਾਂ, ਅੱਜ ਇਹਦੀ ਲੋਕੇਸ਼ਨ ਇੱਕ ਬੜੀ ਹੀ ਪ੍ਰਾਈਮ ਲੋਕੇਸ਼ਨ ਹੈ ਕਿ ਕੋਈ ਵੀ ਬੰਦਾ ਅਗਰ ਜੇਕਰ ਗੁਜਰਾਂਵਾਲਾ ਦੀ ਧਰਤੀ ਤੋਂ ਹੋ ਕੇ ਗੁਜ਼ਰਦਾ ਹੈ, ਸੋ ਉਹ ਇਸ ਬਾਗ ਦੇ ਅੱਗੋਂ ਲਾਜ਼ਮੀ ਗੁਜ਼ਰਦਾ, ਕਿਉਂਕਿ ਇਸ ਬਾਗ ਨੂੰ GT ਰੋਡ ਲੱਗਦਾ ਬਿਲਕੁਲ ਜਿਹੜਾ ਮੇਰੇ ਸਾਹਮਣੇ ਪਾਸੇ ਹੈ। ਸੋ ਜਿਹੜਾ ਵੀ ਲਗਭਗ ਇੱਥੋਂ ਜਾਂਦੇ ਹਨ, ਇਸ ਸ਼ਹਿਰ ਦੇ ਵਿੱਚੋਂ ਲੰਘਦੇ ਹਨ, ਇਸ ਬਾਗ ਦੇ ਅੱਗੋਂ ਲਾਜ਼ਮੀ ਲੰਘਦੇ ਹਨ। ਜੇਕਰ ਮੈਂ ਗੱਲ ਕਰਦਾ ਚੱਲਾਂ ਹੋਰ ਇਹਦੇ ਸਟਰਕਚਰ ਦੀ, ਤੇ ਥੱਲੇ ਦਰਸ਼ਕੋ ਸਾਨੂੰ ਜਿਹੜਾ ਫਰਸ਼ ਦੇਖਣ ਨੂੰ ਮਿਲਦਾ ਹੈ, ਛੋਟੀ ਇੱਟਾਂ ਦੇ ਨਾਲ ਬਣਾਇਆ ਗਿਆ ਫਰਸ਼। ਅਗਲੇ ਪਾਸੇ ਸਾਨੂੰ ਅੱਜ ਦੀਆਂ ਜਿਹੜੀਆਂ ਮਾਡਰਨ ਦੌਰ ਦੇ ਵਿੱਚ ਜਿਹੜੀ ਛੋਟੀ ਟਾਇਲ ਇੱਟ ਹੈ ਉਹ ਇਸਤੇਮਾਲ ਹੁੰਦੀ ਨਜ਼ਰ ਆ ਰਹੀ ਹੈ, ਪਰ ਜੇਕਰ ਜਿੱਥੇ ਮੈਂ ਖਲੋਤਾ ਇੱਥੇ ਉਹੀ ਪੁਰਾਣੀ ਇੱਟ ਦੀ ਵਰਤੋਂ ਕੀਤੀ ਗਈ ਹੈ। ਇਸੇ ਹੀ ਤਰ੍ਹਾਂ ਮੈਂ ਜਿਵੇਂ ਕਿ ਆਪ ਜੀ ਨੂੰ ਪਹਿਲੇ ਵੀ ਦੱਸਿਆ ਕਿ ਇਤਿਹਾਸ 'ਚ ਜਿਵੇਂ ਲੋਕਾਂ ਨੇ ਕੰਮ ਕੀਤਾ ਕਿ ਇਮਾਰਤ ਤੋਂ ਹਮੇਸ਼ਾ ਕਦੇ ਆਪਣੀ ਜਾਨ ਨਹੀਂ ਛੁਡਾਈ, ਬਲਕਿ ਉਹਦੇ ਉੱਤੇ ਇੱਕ ਬਹੁਤ ਹੀ ਵੱਡਾ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਉਤਲੇ ਪਾਸੇ ਦੇਖੀਏ ਤਾਂ ਸਾਨੂੰ ਪੱਤੀਆਂ ਦੇ ਨਕਸ਼ ਨਜ਼ਰ ਆਉਂਦੇ ਹਨ, ਥੱਲੇ ਵਾਲੇ ਪਾਸੇ ਦੇਖੀਏ ਤਾਂ ਇਮਾਰਤ ਥੋੜੀ ਸਾਦਾ ਜੀ ਨਜ਼ਰ ਆਉਂਦੀ ਹੈ, ਪਰ ਨਾਲ ਹੀ ਉਹ ਜਿਹੜੇ ਮਿਹਰਾਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਦੇ ਨਕਸ਼ ਸਾਨੂੰ ਇੱਥੇ ਕਲੀਅਰ ਦੇਖਣ ਨੂੰ ਮਿਲਦੇ ਨੇ। ਇਦਾਂ ਦੇ ਸਾਰੇ ਨਕਸ਼ ਬਿਲਕੁਲ ਚਾਰੇ ਪਾਸੇ ਸਾਨੂੰ ਇਸ ਦੀਵਾਰ ਦੇ ਵਿੱਚ ਨਜ਼ਰ ਆਉਂਦੇ ਹਨ। ਇਸੇ ਹੀ ਤਰ੍ਹਾਂ ਜਦੋਂ ਅੰਦਰਲੇ ਪਾਸੇ ਜਾਵਾਂਗੇ ਤੇ ਉਹਦੇ ਵਿੱਚ ਵੀ ਜਿਹੜਾ ਨਜ਼ਾਰਾ ਉਹ ਬੜਾ ਘੈਂਟ ਹੈ, ਦੇਖਣ ਵਾਲਾ ਹੈ ਕਿ ਜਦੋਂ ਚਾਰੇ ਪਾਸਿਓਂ ਹਵਾ ਆਉਂਦੀ ਹੈ ਇੱਕ ਤੇ ਉਹ ਬੜਾ ਸਕੂਨ ਦਿੰਦੀ ਹੈ, ਔਰ ਉਸ ਤੋਂ ਇਲਾਵਾ ਜਿਹੜਾ ਅੰਦਰ ਦਾ ਨਕਸ਼ ਹੈ, ਇਮਾਰਤਾਂ ਦੀ ਜਿਹੜੀ ਮੋਟਾਈ ਹੈ ਉਹ ਵੀ ਵੱਡੀ ਮੋਟਾਈ ਰੱਖੀ ਗਈ ਹੈ ਤਾਂ ਕਿ ਇਹ ਠੰਡੀਆਂ ਰਹਿਣ। ਹੁਣ ਮੈਂ ਤੁਹਾਨੂੰ ਲੈ ਕੇ ਚੱਲਣਾ ਅੰਦਰਲੇ ਪਾਸੇ, ਸੋ ਤੁਹਾਨੂੰ ਉਹ ਵੀ ਦਿਖਾਣਾ ਹੈ। ਦਰਸ਼ਕੋ, ਜਿਵੇਂ ਹੀ ਆਪਾਂ ਖੂਬਸੂਰਤ ਇਮਾਰਤ ਦੇ ਵਿੱਚ ਦਾਖਲ ਹੁੰਦੇ ਹਾਂ ਤੇ ਬਹੁਤ ਹੀ ਇੱਕ ਫੁੱਲਾਂ ਦਾ ਜਿਹੜੇ ਦੀਵਾਰਾਂ ਦੇ ਉੱਤੇ ਨਕਸ਼ ਸਾਨੂੰ ਦੇਖਣ ਨੂੰ ਮਿਲਦੇ ਹਨ, ਕਮਾਲ ਦਾ ਨਜ਼ਾਰਾ ਪੇਸ਼ ਕਰਦੇ ਹਨ। ਅੱਖਾਂ ਨੂੰ ਇੱਕ ਠੰਡਕ ਭਰਾ ਅਹਿਸਾਸ ਮਿਲਦਾ ਹੈ ਕਿਉਂਕਿ ਅਸੀਂ ਇੱਕ ਬਾਗ ਦੇ ਅੰਦਰ ਮੌਜੂਦ ਹਾਂ। ਸੋ ਬਾਗ ਦੇ ਅੰਦਰ ਇਹ ਇਮਾਰਤ ਮੌਜੂਦ ਹੈ ਤੇ ਜੇਕਰ ਅੰਦਰਲੇ ਪਾਸਿਓਂ ਦੇਖੀਏ ਤੇ ਇਵੇਂ ਲੱਗਦਾ ਹੈ ਕਿ ਬਾਗ ਦਾ ਨਜ਼ਾਰਾ ਹੀ ਸਾਨੂੰ ਇਸ ਇਮਾਰਤ ਦੀਆਂ ਦੀਵਾਰਾਂ ਦੇ ਉੱਤੇ ਘੜਿਆ ਹੋਇਆ ਨਜ਼ਰ ਆਉਂਦਾ ਹੈ। ਸਭ ਤੋਂ ਪਹਿਲੇ ਦਿਖਾਉਂਦਾ ਚੱਲਾਂ ਤਾਂ ਪਿੱਛੇ ਤੁਸੀਂ ਮੋਰਾਂ ਦੇ ਚਿੱਤਰ ਦੇਖ ਸਕਦੇ ਹੋ, ਉੱਤੇ ਜਿਵੇਂ ਕਿ ਕਿੰਨੇ ਖੂਬਸੂਰਤ ਢੰਗ ਨਾਲ ਬਣਾਏ ਗਏ ਹਨ, ਨਾਲ ਹੀ ਥੱਲੇ ਫੁੱਲਾਂ ਦੀ ਪੱਤੀਆਂ ਦੇ ਖੂਬਸੂਰਤ ਨਕਸ਼ ਨਜ਼ਰ ਆਉਂਦੇ ਹਨ। ਔਰ ਸਭ ਤੋਂ ਵੱਡੀ ਗੱਲ ਇੱਕ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਜਿਵੇਂ ਅਸੀਂ ਇਸ ਇਮਾਰਤ ਦੇ ਵਿੱਚ ਦਾਖਲ ਹੁੰਦੇ ਹਾਂ, ਸਾਨੂੰ ਸਭ ਤੋਂ ਪਹਿਲੇ ਇੱਕ ਛੋਟਾ ਹਾਲ, ਇੱਦਾਂ ਦਾ ਹਾਲ ਸਾਨੂੰ ਚਾਰਾਂ ਪਾਸਿਆਂ ਦੇਖਣ ਨੂੰ ਮਿਲਦਾ, ਇਸ ਪਾਸੇ ਵੀ, ਇਸ ਪਾਸੇ ਵੀ, ਇੱਧਰ ਤੇ ਇੱਧਰ। ਉਸੇ ਹੀ ਤਰ੍ਹਾਂ ਇੱਕ ਦਰਮਿਆਨ ਦੇ ਵਿੱਚ ਸੈਂਟਰ ਹਾਲ ਜਿਹੜਾ ਕਿ ਥੋੜ੍ਹਾ ਵੱਡਾ ਖੁੱਲ੍ਹਾ ਸਾਨੂੰ ਦੇਖਣ ਨੂੰ ਮਿਲਦਾ ਹੈ। ਨਾਲ ਹੀ ਚਾਰਾਂ ਨੁੱਕਰਾਂ ਦੇ ਵਿੱਚ 4 ਕਮਰੇ ਜਿਹੜੇ ਕਿ ਬੜੇ ਖੂਬਸੂਰਤ ਢੰਗ ਦੇ ਨਾਲ ਬਣਾਏ ਗਏ ਹਨ।
ਉੱਪਰ ਜੇਕਰ ਛੱਤ ਦੀ ਗੱਲ ਕਰੀਏ ਤੇ ਛੱਤ ਸਾਨੂੰ ਇਸ ਵਕਤ ਬਾਲਿਆਂ ਦੀ ਤੇ ਲੱਕੜ ਦੇ ਗਾਡਰ ਸਾਨੂੰ ਨਜ਼ਰ ਆ ਰਹੇ ਹਨ। ਇਹ ਛੱਤ ਨੂੰ ਦੇਖ ਕੇ ਇਦਾਂ ਲੱਗਦਾ ਹੈ ਕਿ ਇਹਨੂੰ ਦੁਬਾਰਾ ਤੋਂ ਰੈਨੋਵੇਟ ਕੀਤਾ ਗਿਆ ਹੈ। ਸੋ ਇਸ ਕਰਕੇ ਜਿਹੜੀ ਇਸ ਦੀ ਛੱਤ ਹੈ ਉਹ ਬਿਲਕੁਲ ਸਾਨੂੰ ਨਿਊ ਜਾਪਦੀ ਹੈ, ਜਿਵੇਂ ਕਿ ਹੁਣੇ ਹੀ ਕੁਝ ਸਮਾਂ ਪਹਿਲੇ ਬਣੀ ਹੋਵੇ। ਤੇ ਜੇਕਰ ਦੱਸਦਾ ਚੱਲਾਂ ਕਿ ਇਹਦੇ ਉੱਤੇ ਜਿਹੜਾ ਫਰੈਸਕੋ ਪੇਂਟਿੰਗ ਦਾ ਕੰਮ ਹੈ, ਇਤਿਹਾਸ ਦੇ ਵਿੱਚ ਜੇਕਰ ਗੱਲ ਕਰੀਏ ਤੇ ਉਦੋਂ ਤੇ ਜਿਹੜਾ ਕੰਮ ਸੀ ਬੜਾ ਉੱਚੇ ਲੈਵਲ ਦਾ, ਉੱਚੇ ਪੱਧਰ ਦਾ ਸੀਗਾ, ਪਰ ਅੱਜ ਵੀ ਜਿਹੜਾ ਇਹਦੇ ਉੱਤੇ ਨਕਸ਼ਕਾਰੀ ਮੀਨਾਕਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਬੜੀ ਬਾਕਮਾਲ ਹੈ, ਜਿਹਦੇ ਵਿੱਚ ਸਾਨੂੰ ਨੇਚਰ ਦੇ ਨਾਲ ਪੰਛੀਆਂ ਦੇ ਚਿੱਤਰ ਬੜੇ ਖੂਬਸੂਰਤ ਢੰਗ ਦੇ ਨਾਲ ਘੜੇ ਹੋਏ ਨਜ਼ਰ ਆਉਂਦੇ ਹਨ। ਇੱਧਰਲੇ ਪਾਸੇ ਗੱਲ ਕਰੀਏ ਤੇ ਸਾਨੂੰ ਬਾਗ ਦੇ ਪਿਛਲੇ ਪਾਸੇ ਦੀ ਦੀਵਾਰ ਨਜ਼ਰ ਆਉਂਦੀ ਹੈ ਜਿੱਥੇ ਬਾਗ ਸਮਾਪਤ ਹੁੰਦਾ ਹੈ। ਸੋ ਦਰਸ਼ਕੋ ਦੱਸਿਆ ਜਾਵੇ ਕਿ ਇੱਥੇ ਪੂਰੇ ਜੇਕਰ ਅਸੀਂ ਗੱਲ ਕਰੀਏ ਇਸ ਬਾਗ ਦੀ ਤੇ ਜਿਹੜੀ ਇਹ ਇਮਾਰਤ ਹੈ ਬਹੁਤ ਹੀ ਕਮਾਲ ਦੇ ਢੰਗ ਨਾਲ ਬਣਾਈ ਗਈ ਹੈ ਔਰ ਇਹਦੇ ਵਿੱਚ ਸਾਨੂੰ ਮੁਗਲ ਦੌਰ ਦਾ ਅਤੇ ਸਿੱਖ ਰਾਜ ਦਾ ਜਿਹੜਾ ਆਰਕੀਟੈਕਚਰ ਹੈ ਉਹ ਬੜਾ ਹੀ ਵਾਜ਼ਿਹ ਤੌਰ ਤੇ ਸਾਨੂੰ ਦੇਖਣ ਨੂੰ ਨਜ਼ਰ ਆ ਰਿਹਾ ਹੈ।